ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਖਬਰਾਂ ਦੀ ਤਫਸੀਲ ਦੇ ਵਿੱਚ ਜਾ ਕੇ ਹਰ ਤਰੀਕੇ ਦੇ ਨਾਲ ਚੀੜ-ਫਾੜ ਹੁੰਦੀ ਹੈ ਤੇ ਇਸ ਦੇ ਅੰਦਰ ਕੀ ਹੈ ਉਸ ਦੀ ਪੁਖਤਾ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਤਫਸੀਲ ਤੁਹਾਡੇ ਸਾਹਮਣੇ ਰੱਖੀ ਜਾਵੇ। ਮਿੰਟੂ ਗੁਰਸਰੀਆ जी का सब तो पहला स्वागत करते हैं, फिर एक एक खबर ते तफसील दे नाल चानना पावांगे। सत श्री अकाल मिंटू जी। हेलो जी मिंटू जी। जी जी शुक्रिया जी। सारिਆਂ ਨੂੰ ਸਤਿ ਸ੍ਰੀ ਅਕਾਲ ਜੀ। जी सो मिंटू जी खबरां दे वल वधिए। पहला आपां गवांढी देश दी ही गल कर लईए। पाकिस्तान दे विच माहौल तणावपूर्ण बनिया होया। एक स्टेट नूं छड्ड के पाकिस्तान फौज हमले की मामला है जी? फौज दे हवाले देखो हो गई है पुलिस हुण। फौज दे हवाले है जी 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 हाँ जी, हमले नहीं, फौज दे हवाले। मतलब कि जी जी जिद्दां ला लो कि अपने इंडिया दे विच 32 स्टेट ਜਾਂ यूटी ने ਤਾਂ ਉਦਾਂ ਉੱਥੇ ਜਿੰਨੇ ਵੀ ਸਟੇਟ ਨੇ, ਜਿੰਨੇ ਵੀ ਪ੍ਰਾਂਤ ਨੇ, ਉਹਨਾਂ ਚੋਂ ਇੱਕ ਨੂੰ ਛੱਡ ਕੇ, ਸਿਰਫ ਸਿੰਧ ਨੂੰ ਛੱਡ ਕੇ ਬਾਕੀ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹਨਾਂ ਦੀਆਂ, ਜਿੱਦਾਂ ਲਾ ਲਓ ਪੰਜਾਬ ਮੇਨ ਆ, ਉੱਥੇ ਖੈਬਰ ਪਖਤੂਨਵਾ ਆ ਗਿਆ ਤੇ ਬਲੂਚਿਸਤਾਨ ਆ ਗਿਆ, ਉਹ ਸਾਰੇ ਆਰਮੀ ਦੇ ਹੀ ਹਵਾਲੇ ਨੇ। ਮਤਲਬ ਕਿ ਇਹ ਇੱਕ ਵੱਡੀ ਗੱਲ ਹੈ। ਤੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨੂੰ ਮਾਰਸ਼ਲ ਲਾਅ ਦੀ ਆਪਾਂ ਇੱਕ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਸ਼ੁਰੂਆਤ ਹੋ ਚੁੱਕੀ ਹੈ। ਜੇ ਹੁਣ ਆਪਾਂ ਦੇਖੀਏ ਤਾਂ ਇਹ ਮਾਰਸ਼ਲ ਲਾਅ ਦੀ ਹੀ ਸ਼ੁਰੂਆਤ ਹੁੰਦੀ ਹੈ। ਜਿੱਦਾਂ ਆਰਮੀ ਦੇ ਹਵਾਲੇ ਕਰ ਦਿੱਤਾ ਸਾਰੀਆਂ ਸਟੇਟਾਂ ਨੂੰ, ਤਾਂ ਉਹ ਤਕਰੀਬਨ ਉਹੀ ਹੈ। ਪਰ ਗੱਲ ਇਹ ਆ ਕਿ ਹੁਣ ਇਮਰਾਨ ਖਾਨ ਦਾ ਜਿਹੜਾ ਪੇਚਾ ਸੀਗਾ ਉਹ ਵੀ ਤੇ ਆਰਮੀ ਦੇ ਨਾਲ ਹੀ ਹੈ ਨਾ। ਆਰਮੀ ਪਹਿਲਾਂ ਸਪੋਰਟ ਸੀ, ਫਿਰ ਬਾਅਦ ਦੇ ਵਿੱਚ ਜਿਹੜੇ ਜਨਰਲ ਬਾਜਵਾ ਤੇ ਫਿਰ ਉਸ ਟਾਈਮ ਜਿਹੜੇ ISI ਚੀਫ, ਦੋਨਾਂ ਦੀ ਆਪਸ ਚ ਟਸਲਬਾਜੀ ਹੁੰਦੀ ਆ। ਇਮਰਾਨ ਖਾਨ ਜਿਹੜੇ ਆ ਉਹ ਇਸੇ ਟਸਲਬਾਜੀ ਦੇ ਸ਼ਿਕਾਰ ਹੁੰਦੇ ਆ। ਉਹਤੇ ਬਾਅਦ ਬਦਲਿਆ ਜਾਣਾ ਸੀਗਾ ਫਿਰ IS ਚੀਫ। ਉੱਥੋਂ ਹੀ ਸਬੰਧ ਵਿਗੜਦੇ ਤੇ ਬਾਅਦ ਦੇ ਵਿੱਚ ਹੁਣ ਜਿਹੜਾ ਫੌਜ ਦਾ ਚੀਫ ਆਇਆ, ਉਹਨਾਂ ਦਾ ਆਰਮੀ ਚੀਫ ਹੈ, ਤਾਂ ਉਹਦੇ ਨਾਲ ਵੀ ਅਣਬਣ ਆ। ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਆ। ਆਰਮੀ ਨੇ ਹੀ ਇਮਰਾਨ ਖਾਨ ਨੂੰ ਬਣਾਇਆ ਸੀਗਾ, ਇਮਰਾਨ ਖਾਨ ਨੂੰ ਸਪੋਰਟ ਕੀਤੀ ਸੀ। ਫਿਰ ਇਮਰਾਨ ਖਾਨ ਨਾ ਸਿਰਫ ਸਿਆਸਤ ਦੇ ਉਲਟ ਹੈ ਬਲਕਿ ਆਰਮੀ ਦੇ ਉਲਟ ਆ। ਤੇ ਜਿੱਦਣ ਚੁੱਕਿਆ ਉਦੋਂ ਵੀ ਤੇ 4 ਕੁ ਘੰਟੇ ਪਹਿਲਾਂ ਜਿਹੜਾ ਆਰਮੀ ਚੀਫ ਆ ਉਹਦੇ ਖਿਲਾਫ ਬੋਲੇ ਨੇ ਇਮਰਾਨ ਖਾਨ। ਸੋ ਇਹ ਆ ਕਿ ਹੁਣ ਇਸ ਵੇਲੇ ਵੱਡੀ ਖਬਰ ਜਿਹੜੀ ਆ ਰਹੀ ਆ ਉਹ ਇਹੋ ਆ ਕਿ ਗ੍ਰਿਫਤਾਰੀ ਦੀ 2 ਦਿਨਾਂ ਤੋਂ ਬਾਅਦ ਜਿਹੜੀ ਹੁਣ ਖਬਰ ਆਈ ਹੈ, ਕਹਿੰਦੇ ਕਿ ਇਮਰਾਨ ਖਾਨ ਨੂੰ ਰਿਹਾਈ ਮਿਲ ਰਹੀ ਹੈ। ਇਹ ਇੱਕ ਵੱਡੀ ਖਬਰ ਹੈ ਕਿਉਂਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਤੇ ਇਮਰਾਨ ਖਾਨ ਦਾ ਇਸੇ ਦਰਮਿਆਨ ਬਿਆਨ ਆਇਆ ਹੈ। ਦੇਖੋ, ਇਹ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਹੈ ਇਸ ਵੇਲੇ ਦੀ। ਜੇ ਆਪਾਂ ਕਹਿ ਲਈਏ ਕਿ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਹੈ ਇੰਡੀਆ ਦੇ ਲੌਡੇ ਵੇਲੇ ਤੋਂ ਬਾਅਦ, ਮਤਲਬ ਕਿ ਸੁਣਵਾਈ ਹੋਣੀ ਸੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ 1 ਘੰਟੇ ਦੇ ਅੰਦਰ ਲਿਆ ਕੇ ਇਮਰਾਨ ਖਾਨ ਨੂੰ ਪੇਸ਼ ਕਰੋ। ਹੁਣ ਜਦੋਂ ਸੁਣਵਾਈ ਹੋਈ ਤਾਂ ਇਸ ਦਰਮਿਆਨ ਚੀਫ ਜਸਟਿਸ ਉਮਰਾ ਅਤਾ ਬੰਦਿਆਲ ਨੇ ਸੁਣਵਾਈ ਦੇ ਦੌਰਾਨ ਕਿਹਾ ਕਿ ਸੁਪਰੀਮ ਕੋਰਟ, ਹਾਈ ਕੋਰਟ ਜਾਂ ਕਿਸੇ ਵੀ ਅਦਾਲਤ ਤੋਂ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਜਿਹੜੀ ਆ ਨਹੀਂ ਹੋ ਸਕਦੀ। ਤੁਸੀਂ ਅਦਾਲਤ ਦੀ ਤੋਹੀਨ ਕੀਤੀ ਆ। ਹਾਲਾਂਕਿ ਦੂਸਰੇ ਪਾਸੇ ਸਰਕਾਰ ਕਹਿੰਦੀ ਸੀਗੀ ਕਿ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਹੈ ਜਿਹੜਾ, ਉਸਨੇ ਬਾਈ ਰਿਹਾਈ ਜਿਹੜੀ ਹੈ ਉਹ ਤਾਂ ਕੀ ਕਰਨੀ ਸੀਗੀ, ਉਹ ਕਹਿੰਦੇ ਕਿ ਗ੍ਰਿਫਤਾਰੀ ਉਹ ਜਾਇਜ਼ ਕਰਾਰ ਦਿੱਤੇ ਆ ਉਹਨਾਂ ਨੇ। ਜਦੋਂ ਗ੍ਰਿਫਤਾਰੀ ਉਹ ਜਾਇਜ਼ ਕਰਾਰ ਦੇ ਰਹੇ ਜਿਨ੍ਹਾਂ ਦਾ ਮੁਕੱਦਮਾ ਹੈ, ਤਾਂ ਇਸ ਨੂੰ ਲੈ ਕੇ ਜੇ ਤੁਸੀਂ ਦੇਖੋਗੇ ਤਾਂ ਇੱਥੋਂ ਤੱਕ ਹੱਲਾ ਹੋਇਆ ਕਿ ਰਾਜਨੀਤੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸਟੇਟਮੈਂਟ ਆਈਆਂ ਕਿ ਸੁਪਰੀਮ ਕੋਰਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਤਾਂ ਖੈਰ ਇਹ ਵੱਡੀ ਖਬਰ ਹੈ ਇਸ ਵੇਲੇ ਦੀ। ਬਾਕੀ ਉੱਥੇ ਵਾਇਲੈਂਸ ਜਿਹੜੀ ਹੈ ਉਹ ਹੋਈ ਆ, ਕੁਝ ਮੌਤਾਂ ਹੋਈਆਂ ਨੇ, ਬਹੁਤ ਭੰਨ ਤੋੜ ਹੋਈ ਆ, ਸਾੜ ਫੂਕ ਹੋਈ ਆ, ਉਹ ਸਾਰਾ ਕੁਝ ਚੱਲ ਰਿਹਾ ਸੀਗਾ। ਪਰ ਇਸ ਦਰਮਿਆਨ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਖਬਰਾਂ ਦੀ ਬਿਲਕੁਲ ਇਬਾਰਤ ਹੀ ਬਦਲ ਜਾਂਦੀ ਹੈ ਕਿ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਹਿਰਾਸਤ ਸੀਗੀ ਉਸ ਵੇਲੇ, ਗ੍ਰਿਫਤਾਰੀ ਵੇਲੇ, ਕਿ ਕੋਰਟ ਦੇ ਵਿੱਚੋਂ ਜਿਹੜੀ ਹਿਰਾਸਤ ਸੀਗੀ ਉਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ। ਤੇ ਇਹਦਾ ਮਤਲਬ ਕਿ ਰਿਹਾਈ ਦੇ ਆਰਡਰ ਹੋ ਗਏ। ਸੁਪਰੀਮ ਕੋਰਟ ਨੇ ਜਦੋਂ ਮੰਨ ਲਓ ਕਿਸੇ ਦੀ
गिरफ्तारी ही गैर कानूनी करार दे देती है तो फिर रिहाई का रस्ता पद्धरा हो गया, तो मतलब कि रिहाई एक तरह नाल खुल गई है। सो ये हुण देखते हैं, वैसे तो सरकार जिहड़ी है वो मतलब कि सुप्रीम कोर्ट दे भी उल्ट होएगी, तो बहुत कसूता जिहा हाल है इस वेले कि एक पासे सुप्रीम कोर्ट उस गिरफ्तारी ਨੂੰ ਨਜਾਇਜ਼ करार दे रही है जिसनों सारी दुनिया देख रही है, नैशनल अकाउंटेबिलिटी ब्यूरो उसनों जायज़ करार दे रहा है, फिर जी सरकार जिहड़ी है सुप्रीम कोर्ट की आलोचना कर रही है, क्रिटिसिज्म कर रही है। मतलब कि जनता जिहड़ी है वह आर्मी दे सामने है। देखो हालात किस तरह के होणगे, आर्मी जिहड़ी एक स्टेट नूं छड्ड के बाकी सारियां स्टेटां च डिप्लॉयड है, तो हुण जी अगे की होएगा वेखना होएगा, क्योंकि इमरान खान दे बाहर आउण दा मतलब पता की है कि आर्मी दा बहुत वड्डा एक तरह नाल कह लो ना कंड लगण वाला हिसाब किताब हो जाना है। ते दूजे जी पासे ते जे मान लो हुण देखोगे तुसीं तां जनता दा समर्थन होर वधेगा इमरान खान दा, इसे करके यह इलैक्शन नहीं सी करवाउणा चाहुंदे। इमरान खान तो बाद उत्थे कोई वड्डा लीडर है नहींगा पार्टी दा, ये चाहुंदे सन कि पार्टी खत्म हो जावे ਤਾਂ ਉਹ ਇਮਰਾਨ ਖਾਨ ਫੇਰ ਉੱਥੇ ਦਾ ਉੱਥੇ ਖਲੋ ਜਾਏਗਾ। ਤਾਂ ਇਸ जी ਕਰਕੇ ਹੁਣ ਇੱਕ ਸਿਆਸੀ ਝੰਜਟ ਜਿਹੜੀ ਉਹ ਨਵੇਂ ਸਿਰੇ ਤੋਂ ਵੇਖਣੀ ਹੋਏਗੀ ਕਿ ਕਿਸੇ ਕਿਨਾਰੇ ਲੱਗਦੀ ਹੈ ਕਿ ਨਹੀਂ। ਤੇ ਖਬਰਾਂ ਇਹ ਆ ਰਹੀਆਂ ਕਿ ਸੁਪਰੀਮ ਕੋਰਟ ਨੇ ਇਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ, ਤਾਂ ਇਹਦਾ ਮਤਲਬ ਕਿ ਇਮਰਾਨ ਖਾਨ ਤੇ ਉਹਦੇ ਸਮਰਥਕਾਂ ਨੂੰ ਬਹੁਤ ਹੀ ਵੱਡਾ ਰਾਹਤ ਵਾਲਾ ਫੈਸਲਾ ਸੁਣਨ ਨੂੰ ਮਿਲਿਆ। ਜੀ ਉੱਥੇ ਵੈਸੇ ਕਾਨੂੰਨ ਨੂੰ ਛਿੱਕੇ ਟੰਗ ਕੇ ਹਾਲੇ ਤੱਕ ਤਾਂ ਚੋਣ ਹੋਈ ਨਹੀਂ, ਕਹਿੰਦੇ ਮਿੱਥੇ ਸਮੇਂ 'ਚ ਚੋਣ ਕਰਾਉਣੀ ਹੁੰਦੀ ਹੈ। ਪਰ ਦੂਸਰੇ ਪਾਸੇ ਕਹਿ ਲਈਏ ਤਾਂ ਇਹ ਵੀ ਚਲੋ ਵੱਡੀ ਜਿੱਤ ਹੈ ਇਮਰਾਨ ਖਾਨ ਦੀ। ਇਮਰਾਨ ਖਾਨ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ, ਇਸ ਦੇ ਨਾਲ ਉੱਥੇ ਸ਼ੇਅਰ ਮਾਰਕੀਟ ਵੀ ਧੜਮ ਕਰਕੇ ਹੇਠਾਂ ਡਿੱਗੀ ਸੀ, ਜਿਸ ਤੋਂ ਬਾਅਦ ਕਈ ਮਾਹਰਾਂ ਦਾ ਕਹਿਣਾ ਸੀ ਕਿ ਆਟੇ ਦੇ ਲਾਲੇ ਪਏ ਹੋਏ ਨੇ, ਹੁਣ ਹੋਰ ਵੀ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ। ਪਰ ਆਪਾਂ ਹੁਣ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਸਥਿਤੀ ਪਤਾ ਨਹੀਂ ਕਿਹੋ ਜਿਹੀ ਬਣਦੀ ਜਾ ਰਹੀ ਹੈ। ਲਗਾਤਾਰ ਥੋੜੇ ਸਮੇਂ ਬਾਅਦ 3 ਧਮਾਕੇ ਹੋ ਗਏ ਤੇ ਤੀਸਰੇ ਧਮਾਕੇ ਤੋਂ ਬਾਅਦ ਪੁਲਿਸ ਦੇ ਹੱਥ ਕੁਝ ਲੋਕ ਲੱਗੇ ਨੇ ਤੇ ਪੁਲਿਸ ਉਹਨਾਂ ਲੋਕਾਂ ਦੇ ਹੱਥ ਲੱਗਣ ਦੇ ਨਾਲ ਹੀ ਇਹ ਦਾਅਵਾ ਕਰਦੀ ਹੈ ਕਿ ਮਾਮਲਾ ਹੱਲ ਕਰ ਲਿਆ ਗਿਆ। ਹੱਲ ਦੀ ਪਰਿਭਾਸ਼ਾ ਕੀ ਹੁੰਦੀ ਹੈ ਵੀ ਜਰਾ ਚਾਨਣਾ ਪਾ ਦਿਓ ਤੇ ਦੱਸ ਦਿਓ ਕੀ ਮਾਜਰਾ। देखो हल की परिभाषा तो यह है जो किसी केस ਨੂੰ ट्रेस कर लिया जाता है कि ਉਹਦੀ कुंडी सारी खोल ਲਈ ਜਾਂਦੀ है कि आ बंदे आ। पर मैं समझदा कि देखो गल यह है कि यह परिभाषा उन्नी देर तक अधूरी आ ਜਦੋਂ तक सारी जिहड़ी कहानी स्पष्ट नहीं की जाती। तो बहरहाल कई चीज़ां ने कई भेत ने, तो इन्हां ने दावा किया कि असीं बंदे फड़ लए ने। पर इंटरस्टिंग गल यह आ कि डी जी साहब 11 वजे पीसी करते हैं, तो उस तो पहला 2.5 घंटे पहला SGPC के प्रधान सारी गल दस जाते हैं कि ये सारा कुछ असी कीता, मतलब कि साडी टास्क फोर्स ते जो साडे CCTV कैमरे दे निगरान सी उन्होंने वेला रहिंदियां बंदा फड़िया ते फिर पुलिस बुलाई, सारा जिहड़ा काम है फिर इस तरह चलिया। तो पुलिस ने भी इस गल की तस्दीक की कि हाँ बई इन्होंने साडा सहयोग किया, तो इदां मतलब कि सारिਆਂ ਦੀ ਜ਼ਿੰਮੇਵਾਰੀ भी बनती है, तो पहला भी असी इस तरह तालमेल च रहने आ। पर दूसरे पासे अज DG साहब की आलोचना भी हुई आ, प्रताप सिंह बाजवा, विक्रम सिंह मजीठिया सारिਆਂ ने इहो कहा कि तुसीं काम होण तो बाद आ जांदे हो कि नहीं जी इस तरह है जी, इस तरह आ नहीं, इस तरह नहीं, इस तरह आ जी, बई तुसीं सही ढंग नाल काम करो। हालांकि आपां देखिया वा कि साडा ते DGP है जिहड़ा वो हाले भी RG तुरिया फिरदा है, पक्का तो जी DGP जी है ही नहीं है साडे कोल, इन्नी देर जी हो गई आ। दूजी गल यह है कि हुण वेखो इहदे बारे मैनूं नहीं पता कि पुलिस ने ऑफिशियली की किया, मैं तो कुछ सुनिया नहीं कि इहदे पिछे कारण की रहे आ। ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਇਹੋ ਕਿਹਾ ਜੀ ਕਿ ਇਹ ਦਹਿਸ਼ਤ ਫੈਲਾਉਣਾ ਚਾਹੁੰਦੇ ਸਨ, ਪਹਿਲੀ ਕੋਸ਼ਿਸ਼ ਦੇ ਵਿੱਚ ਇਹ ਕਾਮਯਾਬ ਨਹੀਂ ਹੋਏ, ਇਹਨਾਂ ਨੂੰ ਲੱਗਿਆ ਕਿ ਗੱਲ ਨਹੀਂ ਬਣੀ, ਫਿਰ ਦੂਸਰਾ ਧਮਾਕਾ। ਤਾਂ ਦਹਿਸ਼ਤ ਫੈਲਾ ਕੇ ਇਹਨਾਂ ਨੂੰ ਮਿਲਣਾ ਕੀ ਸੀਗਾ, ਕੀ ਮਿਲਣਾ ਸੀਗਾ? ਕੁਝ ਖਬਰਾਂ ਇਹ ਲਿਖ ਰਹੀਆਂ ਨੇ ਕਿ ਇਹਨਾਂ ਦੇ ਵਿੱਚੋਂ ਜਿਹੜਾ ਆਜ਼ਾਦ ਵੀਰ ਸਿੰਘ ਸੀਗਾ ਜੀ ਉਹ ਮਤਲਬ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਸੀ, ਖਾਲਿਸਤਾਨੀ ਜੀ ਪੱਖੀ ਸੀ, ਤੇ ਇਹ ਸਾਰਾ ਕੁਝ ਇਹਨਾਂ ਨੇ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕੀਤਾ ਹੈ। ਪਰ ਜੇ ਮੰਨ ਲਓ ਕੋਈ ਖਾਲਿਸਤਾਨੀ ਆ ਜਾਂ ਉਹ ਬੰਦਾ ਸਿੱਖੀਜ਼ਮ ਨੂੰ ਫੋਲੋ ਕਰਦਾ, ਬੇਸ਼ੱਕ ਉਹ ਰੈਡੀਕਲ ਹੈ ਧਾਰਮਿਕ ਤੌਰ ਤੇ, ਜੋ ਮਰਜ਼ੀ ਹੈ, ਤਾਂ ਫਿਰ ਉਹ ਆਪਣੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਕਿਉਂ ਬਣਾਏਗਾ? ਜੀ ਦੂਜੇ ਦਾ ਜਿਹੜਾ ਮੁੱਖ ਦੋਸ਼ੀ ਹੈ, ਦੂਜੇ ਦਾ ਇਹ ਕਿਹਾ ਕਿ ਉਹ ਜੇ
ਨਸ਼ੈੜੀ ਆ। ਹੁਣ ਉਹਦੇ ਪਰਿਵਾਰ ਨੇ ਵੀ ਆ ਕੇ ਇਸ ਗੱਲ ਦੀ ਤਸਦੀਕ ਕੀਤੀ, ਅਮਰੀਕ ਹੈ ਜਿਹੜਾ ਅਮਰੀਕ ਸਿੰਘ, ਤਾਂ ਕੀ ਕੋਈ ਬੰਦਾ ਜਿਹੜੇ ਇਸ ਤਰ੍ਹਾਂ ਦਾ ਨਸ਼ਾ ਪੀੜਤ ਆ ਕੀ ਉਹ ਹੁਣ ਬੰਬ ਬਣਾਉਣਾ ਜਾਣਦਾ? ਕਿਉਂਕਿ ਇਹ ਤੇ ਬੰਬ ਵੀ ਆਪ ਬਣਾ ਰਹੇ ਸੀਗੇ। ਇਹਨਾਂ ਨੇ ਬੰਬ ਬਣਾਉਣੇ ਕਿੱਥੋਂ ਸਿੱਖ ਲਿਆ? ਫਿਰ ਆਪੇ ਤਾਂ ਪੁਲਿਸ ਦਾਵਾ ਕਰ ਰਹੀ ਹੈ ਨਾ। ਘੱਟੋ ਘੱਟ ਗੱਲ ਨੂੰ ਸਾਫ਼ ਤੇ ਕੀਤਾ ਜਾਵੇ ਨਾ। ਹੁਣ ਜੇ ਮੈਂ ਤਾਂ ਖਬਰਾਂ ਦੀ ਗੱਲ ਕਰ ਰਿਹਾ ਜਾਂ ਜੋ ਅਧਿਕਾਰਤ ਤੌਰ ਤੇ ਇਹਨਾਂ ਦੇ ਬਿਆਨ ਆ ਕਿ ਇਸ ਤਰ੍ਹਾਂ ਕਿਤਨਾ ਸੰਭਵ ਹੈ? ਤੁਸੀਂ ਅੱਧੀ ਗੱਲ ਜਿਹੜੀ ਆ ਉਹ ਦੱਸਦੇ ਹੋ, ਅੱਧੀ ਗੱਲ ਤੁਸੀਂ ਲੁਕਾ ਲੈਂਦੇ ਹੋ, ਤੇ ਫਿਰ ਅੱਧੀ ਗੱਲ ਕਦੇ ਸਾਹਮਣੇ ਆਉਂਦੀ ਹੋਈ ਨਹੀਂ ਕਿ ਸਪਸ਼ਟਤਾ ਹੋਵੇ ਕਿ ਭਾਵਨਾ ਕੀ ਰਹੀ ਆ। ਜੇ ਫਰਜ਼ ਕਰੋ ਕਿ ਮੰਨ ਲਓ ਦੇਸ਼ ਵਿਰੋਧੀ ਗਤੀਵਿਧੀ ਉਹਨਾਂ ਨੇ ਕਰਨੀ ਸੀਗੀ, ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਕਸ਼ਨ ਅੰਜਾਮ ਦੇਣਾ ਸੀਗਾ, ਤਾਂ ਉਹ ਕਿਸੇ ਸਰਕਾਰੀ ਇਮਾਰਤ ਨੂੰ ਫਿਰ ਨਿਸ਼ਾਨਾ ਬਣਾਉਣ ਕਿਉਂ ਨਹੀਂ ਗਏ? ਤੇ ਦੂਜੀ ਗੱਲ ਹੈ ਕਿ ਉੱਥੇ ਉਹ ਰਹਿ ਰਹੇ ਸੀਗੇ, ਸਰਾਂ ਚੋਂ ਤੇ ਫੜੇ ਗਏ ਨੇ। ਇਹ ਕੁਝ ਸਵਾਲ ਨੇ ਜਿਨ੍ਹਾਂ ਦਾ ਮਤਲਬ ਕਿ ਪ੍ਰੋਪਰ ਜਵਾਬ ਪੁਲਿਸ ਨਹੀਂ ਦੇ ਪਾ ਰਹੀ। ਹਾਲਾਂਕਿ ਇੱਕ ਔਰਤ ਦੀ ਵੀ ਗ੍ਰਿਫਤਾਰੀ ਦੀ ਖਬਰ ਸੀ ਕਿ ਅਮਰੀਕ ਸਿੰਘ ਦੀ ਘਰ ਦੀ ਗ੍ਰਿਫਤਾਰੀ ਹੋਈ ਆ, ਪਰ ਇਹਨਾਂ ਨੇ ਕਿਹਾ ਕਿ ਨਹੀਂ, ਹਾਲੇ ਅਸੀਂ ਉਹਦੀ ਜਾਂਚ ਪੜਤਾਲ ਕਰ ਰਹੇ ਹਾਂ ਕਿ ਕੀ ਉਹਦੀ ਕੋਈ ਸ਼ਮੂਲੀਅਤ ਹੈ ਕਿਸੇ ਕਿਸਮ ਦੀ। ਤਾਂ ਕੁੱਲ 5 ਗ੍ਰਿਫਤਾਰੀਆਂ ਹੋਈਆਂ ਨੇ, ਪਰ ਸਵਾਲ ਉੱਥੇ ਦੇ ਉੱਥੇ ਹੀ ਆ। ਜੇ ਦੋਵਾਂ ਦਾਅਵਿਆਂ ਚੋਂ ਵੀ ਇੱਕ ਨੂੰ ਸੱਚ ਮੰਨ ਲਓਗੇ ਤਾਂ ਦੋਵਾਂ ਦਾਅਵਿਆਂ 'ਚ ਕਾਫੀ ਸਵਾਲ ਨੇ, ਕਾਫੀ ਗੁੰਝਲਾਂ ਨੇ ਕਿ ਬਾਈ ਇਹਨਾਂ ਨੇ ਟ੍ਰੇਨਿੰਗ ਕਿੱਥੋਂ ਲੈ ਲਈ? ਚਾਹੇ ਦੇਸੀ ਬੰਬ ਐ ਨਹੀਂ ਕਿ ਕੋਈ ਉੱਠ ਕੇ ਨਸ਼ਾ ਪੱਤਾ ਖਾਣ ਵਾਲਾ ਵੀ ਬਣਾ ਲਏਗਾ, ਸਧਾਰਨ ਬੰਦਾ ਬਣਾ ਲਏਗਾ, ਤੇ ਫਿਰ ਸਿਲਸਿਲੇਵਾਰ ਤਰੀਕੇ ਨਾਲ 6 ਦਿਨ ਅੰਜਾਮ ਦੇ ਰਿਹਾ ਧਾਰਮਿਕ ਸਥਾਨ ਤੇ ਉੱਥੇ ਹੀ ਬੈਠਾ ਰਹੇਗਾ। ਇਹ ਬੜੀਆਂ ਵਿਚਿੱਤਰ ਜੀਆਂ ਗੱਲਾਂ ਨੇ। ਜਿਹੜੇ ਬੰਦਿਆਂ ਨੇ ਕ੍ਰਾਈਮ ਨੂੰ ਕਵਰ ਕੀਤਾ ਹੈ ਜਾਂ ਕ੍ਰਾਈਮ ਦੀ ਦੁਨੀਆ ਤੋਂ ਵਾਕਫ ਨੇ, ਮੋਡਸ ਆਪਰੈਂਡੀ ਜਾਣਦੇ ਨੇ, ਜਾਂ ਜਿਨ੍ਹਾਂ ਦਾ ਇਸ ਦੁਨੀਆ ਨਾਲ ਵਾਸਤਾ ਰਿਹਾ, ਜਾਂ ਪੁਲਿਸੀਆ ਸਿਸਟਮ ਤੋਂ ਜਾਣੂ ਨੇ, ਇਹ ਸਵਾਲ ਤੁਹਾਨੂੰ ਚੁਟਕੀ 'ਚ ਉਹ ਕਰਨਗੇ ਕਿ ਭਾਈ ਇਹ ਬਹੁਤ ਵਿਚਿੱਤਰ ਜੀ ਗੱਲ ਹੈ ਕਿ ਇਸ ਤਰ੍ਹਾਂ ਮਤਲਬ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਨਸ਼ੈੜੀ ਆ, ਹਾਲਾਂਕਿ ਪੁਲਿਸ ਨੇ ਤਾਂ ਨਹੀਂ ਕਿਹਾ ਕਿਸੇ ਬਾਰੇ, ਪਰ ਉਹਦਾ ਪਰਿਵਾਰ ਆਪ ਹੀ ਸਾਹਮਣੇ ਆਇਆ ਅਮਰੀਕ ਸਿੰਘ ਦਾ ਕਿ ਪਹਿਲਾਂ ਬਹੁਤ ਅੱਛਾ ਲੜਕਾ ਸੀਗਾ। ਹਾਂਜੀ ਜੀ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਸਾਹਿਬ ਸਿੰਘ ਪਟਾਕਿਆਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਵਿਸਫੋਟਕਾਂ ਦਾ ਲਾਇਸੈਂਸ ਧਾਰਕ ਹੈ, ਇਹ ਵੀ ਕਿਹਾ ਹੈ ਜੀ ਡੀਜੀਪੀ ਸਾਹਿਬ ਨੇ। ਨਹੀਂ ਚਲੋ ਉਹ ਠੀਕ ਆ, ਪਰ ਦੇਖੋ ਪਟਾਕਿਆਂ ਦਾ ਲਾਇਸੈਂਸ ਦਾ ਮਤਲਬ ਹੁੰਦਾ ਪਟਾਕੇ ਤੁਸੀਂ ਵੇਚਣੇ ਜੀ। ਪਟਾਕੇ ਤੇ ਤੁਹਾਡੇ ਸ਼ਹਿਰ 'ਚ ਕਿੰਨੇ ਲੋਕ ਹੋਣਗੇ ਪਟਾਕਿਆਂ ਦੇ ਲਾਇਸੈਂਸ ਹੋਲਡਰ? ਤਾਂ ਕੀ ਉਹ ਬੰਬ ਬਣਾਉਣਾ ਸਿੱਖ ਜਾਂਦੇ ਨੇ? ਜਾਂ ਉਹ ਬੰਬ ਜੇ ਬਣਾ ਰਹੇ ਤਾਂ ਮਕਸਦ ਕਿਸ ਲਈ ਬਣਾ ਰਹੇ ਨੇ? ਮਕਸਦ ਤੇ ਕਲੀਅਰ ਹੋਣਾ ਚਾਹੀਦਾ ਹੈ ਨਾ। ਲਾਇਸੈਂਸ ਹੋਲਡਰ ਤਾਂ ਹਜ਼ੂਰ ਇੱਕ ਸ਼ਹਿਰ ਦੇ ਵਿੱਚ ਵੀ ਘੱਟੋ ਘੱਟ 50 ਹੋਣਗੇ, ਛੋਟੇ ਸ਼ਹਿਰ 'ਚ ਵੀ। ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਨਾ। ਡੀਜੀ ਸਾਹਿਬ ਇਹ ਪਤਾ ਕੀ ਹੈ ਜੀ, ਇਹ ਗੋਲੀਆਂ ਪਾਉਣ ਵਾਲੀ ਗੱਲ ਹੈ ਕਿ ਤੁਸੀਂ ਮਕਸਦ ਤਾਂ ਦੱਸੋ, ਪਰਦੇ ਦੇ ਪਿੱਛੇ ਕੌਣ ਹੈ? ਤੁਸੀਂ ਪਹਿਲੇ ਵਿਸਫੋਟ ਨੂੰ ਇਹ ਕਿਹਾ ਕਿ ਚਿਮਨੀ ਫਟ ਗਈ, ਦੂਜੇ 'ਚ ਕਿਹਾ ਕਿ ਸਾਨੂੰ ਲੱਗਦਾ ਜੀ ਕਿ ਛੋਟੀ ਤੀਬਰਤਾ ਵਾਲਾ ਇਹ ਵਿਸਫੋਟ ਆ, ਤੇ ਤੀਸਰੇ 'ਚ ਤੁਸੀਂ ਕਿਹਾ ਕਿ ਹਾਂ ਜੀ ਵਿਸਫੋਟ ਕੰਮ ਤੇ ਹੋ ਗਿਆ। ਪਰ ਗ੍ਰਿਫਤਾਰੀ ਤੁਸੀਂ ਤੀਸਰੇ 'ਚ ਵੀ ਕੱਲਿਆਂ ਨੇ ਜਾ ਕੇ ਨਹੀਂ ਕੀਤੀ, ਨਾ ਤੁਸੀਂ ਰੋਕ ਪਾ ਰਹੇ ਹੋ, ਜਦ ਕਿ ਇਹ ਐਚਪੀਸੀ ਵਾਲਿਆਂ ਨੇ ਹੀ ਬੰਦੇ ਫੜੇ ਨੇ। ਹੁਣ ਗੱਲ ਤੇ ਇਹੋ ਹੈ ਨਾ ਕਿ ਸਾਡਾ ਕੰਮ ਇਹ ਹੈ ਕਿ ਬਈ ਸਾਡਾ ਸਵਾਲ ਇਹੋ ਆ ਕਿ ਮਕਸਦ ਤਾਂ ਦੱਸੋ ਨਾ, ਸਾਡਾ ਕੰਮ ਕੀ ਹੈ? ਅਸੀਂ ਇਹਨਾਂ ਚੀਜ਼ਾਂ 'ਚੋਂ ਇਹੀ ਲੱਭਣਾ ਹੈ ਨਾ। ਡੀਜੀ ਸਾਹਿਬ ਕਹਿੰਦੇ ਆ ਕਿ ਲਾਇਸੈਂਸ ਹੋਲਡਰ ਆ, ਤੁਸੀਂ ਦੂਜੇ ਤਾਂ ਨਹੀਂ ਪਟਾਕੇ ਬਣਾਉਂਦੇ? ਜੀ ਉਹਨਾਂ ਨੇ ਗੱਲ ਤਾਂ ਉਹੀ ਹੈ ਨਾ ਕਿ ਉਹਨਾਂ ਨੇ ਕਿਉਂ ਬੰਬ ਇਸ ਤਰ੍ਹਾਂ ਰੱਖਿਆ, ਵਾਰ-ਵਾਰ ਉਹ ਉੱਥੇ ਰੱਖ ਕੇ ਕਿਉਂ ਬੈਠੇ ਆ ਜੀ? ਤੇ ਇਹਨਾਂ ਦੀ ਇੰਟੈਲੀਜੈਂਸ ਕੀ ਕਰਦੀ ਆ? ਇੱਕ ਵਾਰੀ ਬਲਾਸਟ ਹੋਣ ਤੋਂ ਬਾਅਦ ਉਹ ਬੰਦੇ ਜੇ ਉੱਥੇ ਹੀ ਬੈਠੇ ਰਹਿੰਦੇ, ਮੈਨੂੰ ਦੱਸੋ, ਉੱਥੇ ਹੀ ਬੈਠੇ ਰਹਿੰਦੇ ਨੇ, ਫਿਰ ਦੂਜਾ ਕਰਦੇ ਆ, ਦੂਜਾ ਤੀਜਾ ਕਰਦੇ ਆ, 3 ਬਲਾਸਟ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ, ਫਿਰ ਇਹਨਾਂ ਨੂੰ ਕੀ ਕਹੋਗੇ? ਜੀ ਤਾਂ ਗੱਲ ਇਹ ਆ ਕਿ ਇਹ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਦਾ ਯਤਨ ਨਹੀਂ ਕਰਨਾ ਚਾਹੀਦਾ। ਸਪਸ਼ਟ ਕਰੋ ਕਿ ਇਹਨਾਂ ਦੇ ਇਰਾਦੇ ਕੀ ਸੀ, ਟ੍ਰੇਨਿੰਗ ਕਿੱਥੋਂ ਲਈ ਆ, ਕੀ ਪਰਦੇ ਦੇ ਪਿੱਛੇ ਵੀ ਕੋਈ ਹੈ? ਜੇ ਕੋਈ ਪਰਦੇ ਦੇ ਪਿੱਛੇ ਹੈ ਤਾਂ ਉਹਦਾ ਮੰਤਵ ਕੀ ਹੈ? ਇਹ ਸਾਰੀਆਂ ਗੱਲਾਂ ਦਾ ਪਤਾ ਲਾਉਣਾ ਚਾਹੀਦਾ। ਹਾਲਾਂਕਿ ਚਲੋ ਇਹ ਸਾਨੂੰ ਥੋੜੀ ਦੱਸਣਗੇ ਜਾਂ ਜਨਤਾ ਨੂੰ ਦੱਸਣਾ ਵੀ ਜ਼ਰੂਰੀ ਨਹੀਂ, ਪਰ ਘੱਟੋ ਘੱਟ ਤੁਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਇਹ ਸਾਰੀਆਂ ਗੱਲਾਂ ਕਹੋ ਤਾਂ ਬਿਹਤਰ ਹੋਏਗਾ। ਸਾਰੀਆਂ ਗੱਲਾਂ ਕਹਿਣੀਆਂ ਜ਼ਰੂਰ ਚਾਹੀਦੀਆਂ, ਉਹ ਕਹਿਣਾ ਬਣਦੀਆਂ। ਜੀ ਇਹ ਤਾਂ ਹੈ, ਕਿਉਂਕਿ ਸਾਡੇ ਡੀਜੀਪੀ ਸਾਹਿਬ ਦਾ ਇੱਕ ਬੜਾ ਪਸੰਦੀਦਾ ਡਾਇਲੋਗ ਹੈ, ਅੰਤ 'ਚ ਉਹ ਹਰੇਕ ਗੱਲ ਦੇ ਇਹ ਜ਼ਰੂਰ ਲਾਉਂਦੇ ਨੇ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਕਿ ਪੰਜਾਬ ਪੁਲਿਸ ਪੰਜਾਬ ਦੀ
ਪੀਸ ਅਤੇ ਹਾਰਮੋਨੀ ਨੂੰ ਬਣਾ ਕੇ ਰੱਖਣ ਦੇ ਲਈ ਪੂਰੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ, ਪਰ ਕੋਸ਼ਿਸ਼ ਤਾਂ ਨਜ਼ਰ ਆ ਹੀ ਰਹੀ ਹੈ। ਆਪਾਂ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦੀ। ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਨੇ ਪੰਜਾਬ ਦੇ ਵਿੱਚ ਸੱਤਾ ਤੇ ਕਾਬਜ ਹੋਏ ਤੇ ਪੰਜਾਬ ਦੀ ਸੱਤਾ ਦੇ ਵਿੱਚ ਉਹਨਾਂ ਦੀ ਸਰਕਾਰ ਆਈ, ਤਾਂ ਉਸ ਤੋਂ ਬਾਅਦ ਹੁਣ ਕਿਸਾਨ ਯੂਨੀਅਨ ਨੂੰ ਲਤੜਦੇ ਫਿਰਦੇ ਨੇ, ਕਹਿੰਦੇ ਜਿੱਥੇ ਮਰਜ਼ੀ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ ਧਰਨਾ ਲਾਉਣ ਨੂੰ। ਕੀ ਕੀ ਕਹਿ ਗਏ ਨੇ? ਦੇਖੋ, ਉਹਨਾਂ ਨੇ ਕਾਫੀ ਮਤਲਬ ਵੱਡੇ ਇਸ ਮੁਤਲਕ ਬਿਆਨ ਦਿੱਤੇ ਨੇ ਕਿ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ, ਵਜ੍ਹਾ ਨਹੀਂ ਚਾਹੀਦੀ। ਪਹਿਲਾਂ ਵਜ੍ਹਾ ਹੁੰਦੀ ਸੀ, ਹੁਣ ਜਗ੍ਹਾ ਲੱਭ ਲੈਂਦੇ ਨੇ, ਇੱਥੇ ਦਰੀ ਸੁੱਟ ਕੇ ਫਿਰ ਬਾਅਦ ਦੇ ਵਿੱਚ ਏਜੰਡਾ ਸੈੱਟ ਕਰਦੇ ਨੇ। ਤਾਂ ਉਹ ਕਹਿੰਦੇ ਕਿ ਦੇਖੋ, ਇੱਕ ਬੰਦਾ ਝੁਲਸ ਕੇ ਮਰ ਗਿਆ ਨਾੜ ਦੀ ਅੱਗ ਦੇ ਵਿੱਚ। ਇਹ ਜਿਹੜੇ ਵਾਤਾਵਰਨ ਨੂੰ ਪਲੀਤ ਹੋਣ ਦਾ ਵਿਰੋਧ ਕਰ ਰਹੇ ਸੀ ਕਿ ਜੀਰੇ ਦੇ ਵਿੱਚ ਬੈਠੇ ਸੀ, ਹੁਣ ਇਹ ਕਿਉਂ ਨਹੀਂ ਕਹਿੰਦੇ? ਫਿਰ ਉਹ ਕਹਿੰਦੇ ਕਿ ਜਦੋਂ ਮਤਲਬ ਕਿ ਫਸਲ ਦਾ ਖਰਾਬਾ ਤੇ ਹਾਲੇ ਜਿਹੜਾ ਸੀਗਾ ਉਹ ਮਤਲਬ ਕਿ ਉੱਥੇ ਹੀ ਸੀਗਾ, ਖੇਤਾਂ ਦੇ ਵਿੱਚ ਹੀ ਜੋ ਖਰਾਬਾ ਹੋਇਆ ਸੀ, ਤੇ ਪੈਸੇ ਅਸੀਂ ਖਾਤਿਆਂ ਦੇ ਵਿੱਚ ਵੀ ਪਾਤੇ, ਤੇ ਜਿਹੜਾ ਵੈਲਿਊ ਕੱਟ ਲੱਗਾ ਉਹਦੇ ਪੈਸੇ ਮੈਂ ਦੇ ਦਿੱਤੇ। ਇਹ ਗੱਡੀਆਂ ਫੇਰ ਵੀ ਰੋਕਦੇ ਫਿਰਦੇ ਆ। ਮੈਂ ਪੁੱਛਿਆ ਗੱਡੀ ਕਾਹਤੋਂ ਰੋਕਦੇ ਨੇ? ਆਖੇ ਜੀ ਇਹ ਕੇਂਦਰ ਦੀ ਹੈ। ਤੇ ਮੈਂ ਕਿਹਾ ਸਵਾਰੀਆਂ ਤੇ ਪੰਜਾਬ ਦੀਆਂ ਨੇ। ਆਖੇ ਨਹੀਂ ਨਹੀਂ, ਅਸੀਂ ਤਾਂ ਮੋਦੀ ਤੋਂ ਪੈਸੇ ਲੈਣੇ ਆ। ਕਹਿੰਦਾ ਵੀ ਮੇਰੇ ਵਾਲੇ ਨਕਲੀ ਨੋਟ ਆ। ਦੇਖੋ, ਕੁਝ ਗੱਲਾਂ ਤਾਂ ਸਹੀ ਨੇ, ਕੁਝ ਗੱਲਾਂ ਤਾਂ ਸਹੀ ਹੈ। ਹੁਣ ਮੈਨੂੰ ਦੱਸੋ, ਚਲੋ ਪਰਾਲੀ ਦਾ ਤਾਂ ਕੋਈ ਹੱਲ ਨਹੀਂ, ਕਿ ਨਾੜ ਵਿੱਚ ਨਹੀਂ ਵਗਦਾ? ਜੇ ਤੁਹਾਨੂੰ ਥੋੜੀ ਜਿਹੀ ਵੀ ਖੇਤੀ ਬਾਰੇ ਜਾਣਕਾਰੀ ਹੋਏਗੀ ਜਾਂ ਕਿਸੇ ਨੂੰ ਵੀ ਹੋਏਗੀ, ਹਜ਼ੂਰ ਮਾੜਾ ਜਿਹਾ ਵੀ ਤੁਸੀਂ ਵਾਹਣ ਵਾਹੋਗੇ ਨਾ, ਤੇ ਇਹ ਜਿਹੜੇ ਹੁੰਦੇ ਨਾ ਬੁੱਥੇ ਜੇ, ਉਸੇ ਵੇਲੇ ਹੀ ਇਹ ਗਲ ਗੁਲ ਜਾਂਦੇ ਨੇ। ਇਹ ਤਾਂ ਬੜੇ ਉਹ ਮਤਲਬ ਕਿ ਹੁੰਦੇ। ਇੱਥੇ ਸਾਡੇ ਕਈ ਥਾਵਾਂ ਤੇ ਜਿਹੜੇ ਨਰਮੇ ਬਜਿੰਦੇ ਸੀਗੇ ਅੱਗੇ, ਉਹ ਵਿੱਚ ਵਾਹ ਕੇ ਆਹ ਜਿਹੜੇ ਹੁੰਦੇ ਆ ਨਾੜ ਵਾਲੇ ਸਲਰੇ ਜਿਹੇ ਵਿੱਚ ਹੀ ਵਾਹ ਦਿੰਦੇ ਸੀ, ਉਹ ਵਿੱਚ ਗਲ ਜਾਂਦੇ ਸੀ, ਰੂੜੀ ਬਣ ਜਾਂਦੀ ਸੀ। ਜੀ ਜੀ, ਇਹਦਾ ਤਾਂ ਕੋਈ ਦਿੱਕਤ ਹੀ ਨਹੀਂ। ਪਰ ਫਿਰ ਵੀ ਲੋਕ ਇੰਨਾ ਜ਼ਿਆਦਾ ਕੰਫਰਟ ਭਾਲਦੇ ਆ ਕਿ ਬਾਈ ਮਾੜਾ ਮੋਟਾ ਵੀ ਮਿਹਨਤ ਨਾ ਕਰਨੀ ਪਵੇ, ਅੱਗ ਲਾ ਦਿੰਦੇ ਤੇ ਬੰਦਾ ਸੜਿਆ ਜੀ। ਕੌਣ ਮੁਕਰੂਗਾ ਇਸ ਗੱਲ ਤੋਂ? ਮੁਕਰ ਸਕਦੇ ਹੋ? ਤਾਂ ਕੀ ਵਾਤਾਵਰਨ, ਇੱਕ ਪਾਸੇ ਵਾਤਾਵਰਨ ਦਾ ਅਸੀਂ ਝੰਡਾ ਚੁੱਕੀਏ, ਤਾਂ ਦੂਸਰੇ ਪਾਸੇ ਸਾਨੂੰ ਅਪੀਲ ਕਰਨੀ ਚਾਹੀਦੀ ਹੈ, ਸਹਿਯੋਗ ਕਰਨਾ ਚਾਹੀਦਾ। ਜਿੱਥੇ ਨਹੀਂ ਹੈ, ਜਿੱਥੇ ਬਸ ਦੀ ਗੱਲ ਨਹੀਂ ਹੈਗੀ, ਤਾਂ ਉੱਥੇ ਤਾਂ ਫਿਰ ਸਾਰੇ ਹੁਣ ਬੇਬਸ ਨੇ। ਪਰਾਲੀ ਵਾਲਾ ਮਸਲਾ ਜੀ, ਤਾਂ ਜਿੱਥੇ ਹੈ ਉੱਥੇ ਤਾਂ ਜ਼ਰੂਰਤ ਹੈ। ਪਰੰਤੂ ਜਿਹੜੀ ਗੱਲ ਆਹ ਹੈ ਨਾ ਕਿ ਦੇਖੋ ਜੀ, ਇਹ ਵਜ੍ਹਾ ਨਹੀਂ ਹੈ। ਗੱਲ ਇਹ ਆ ਕਿ ਤੁਹਾਡੇ ਬਾਰੇ ਵੀ ਕਦੇ ਲੋਕ ਇਹੋ ਹੀ ਗੱਲ ਕਹਿੰਦੇ ਸੀਗੇ ਕਿ ਇਹਨਾਂ ਨੂੰ ਘਰੋਂ ਕੰਮ ਤੇ ਹੈ ਨਹੀਂ ਗਾ, ਘਰੋਂ ਕੱਢੇ ਵੱਡੇ ਲੋਕ ਆ, ਧਰਨਿਆਂ ਤੇ ਆ ਕੇ ਬਹਿ ਜਾਂਦੇ ਆ। ਯਾਦ ਹੈ ਨਾ ਤੁਹਾਨੂੰ, ਸੁਖਬੀਰ ਸਿੰਘ ਬਾਦਲ ਹੋਰੀ ਵੀ ਇਸ ਤਰ੍ਹਾਂ ਕਹਿੰਦੇ ਸੀ, ਜਿਹੜੇ ਸੱਤਾਧਾਰੀ ਹੋ ਜਾਂਦੇ ਉਹ ਅਕਸਰ ਧਰਨਾਕਾਰੀਆਂ ਨੂੰ ਇਸੇ ਤਰ੍ਹਾਂ ਹੀ ਕਹਿੰਦੇ ਆ, ਪਰ ਕਿਸੇ ਦਾ ਜੀ ਨਹੀਂ ਕਰਦਾ। ਤੇ ਦੂਜੀ ਗੱਲ ਇਹ ਆ ਕਿ ਬਈ ਇੱਥੇ ਪਰਸੋਂ ਤੁਸੀਂ ਬਠਿੰਡੇ ਚੋਂ ਚੁੱਕ ਕੇ ਧੂ ਕੇ ਕਿਸਾਨ ਸੁੱਟੇ ਆ। ਕਿੰਨੀ ਥਾਵਾਂ ਤੇ ਤੁਸੀਂ ਕੁੱਟ ਦਿੱਤੇ ਆ। ਜੇ ਇਸ ਤਰ੍ਹਾਂ ਕੋਈ ਗੱਡੀ ਰੋਕਦਾ ਤੇ ਤੁਹਾਡਾ ਕੰਮ ਕੀ ਆ? ਫਿਰ ਤੁਸੀਂ ਬਸ ਆਹ ਚੁਟਕਲੇ ਹੀ ਸੁਣਾਉਣੇ ਹੁੰਦੇ ਆ? ਤੁਹਾਡਾ ਕੰਮ ਕੀ ਆ? ਤੁਸੀਂ ਅਗਲੇ ਨੂੰ ਸੰਤੁਸ਼ਟ ਕਰੋ ਜਾਂ ਉਹਨੂੰ ਬਾਈ ਰੋਕੋ, ਫਿਰ ਰੋਕ ਕੇ ਦਿਖਾਓ। ਫਿਰ ਤੁਹਾਨੂੰ ਵੋਟਾਂ ਦੀ ਜ਼ਰੂਰਤ ਪੈ ਜਾਂਦੀ ਹੈ। ਫਿਰ ਤੁਸੀਂ ਦੂਜੇ ਪਾਸੇ ਹੋ ਜਾਂਦੇ ਹੋ ਕਿ ਅਸੀਂ ਕਿਸਾਨ ਹਮਾਇਤੀ ਆ। ਇੱਕ ਪਾਸੇ ਹੋਵੋ ਨਾ। ਬਾਕੀ ਉਹ ਟ੍ਰੇਨ ਟਰੂਨ ਵਾਲਾ ਤਾਂ ਦੇਖੋ, ਸਰਵਨ ਸਿੰਘ ਪੰਧੇਰ ਹੋਰਾਂ ਦਾ, ਉਹ ਤਾਂ ਬਸ ਉੱਥੇ ਨੇੜੇ ਤੇੜੇ ਬੈਠੇ ਰਹਿੰਦੇ ਰੇਲਵੇ ਟਰੈਕ ਤੇ, ਬਸ ਦੂਜੇ ਚੌਥੇ ਦਿਨ ਹੋ ਜਾਂਦਾ ਹੈ। ਇਹ ਵੀ ਸਹੀ ਗੱਲ ਆ। ਪਰ ਟ੍ਰੇਨਾਂ ਦੀ ਖੱਜਲ ਖੁਆਰਤਾ ਤੇ ਇੱਥੇ ਹੁੰਦੀ ਹੈ ਪੰਜਾਬ 'ਚ। ਸਾਰੇ ਉੱਠ ਗਏ ਸਨ, ਇਹਨਾਂ ਨੇ ਫਿਰ ਵੀ ਉੱਥੋਂ ਟ੍ਰੇਨ ਨਹੀਂ ਸੀ ਲੰਘਣ ਦਿੱਤੀ। ਤਾਂ ਕੁਝ ਗੱਲਾਂ ਤੇ ਤਾਂ ਚਲੋ ਠੀਕ ਹੈ, ਗੱਲਾਂ ਹੋ ਸਕਦੀਆਂ। ਹੁਣ ਆ ਨਹਿਰੀ ਪਾਣੀ ਹੈ, ਨਹਿਰੀ ਪਾਣੀ ਦਾ ਜੇ ਕਰਦੇ ਪਏ ਹੀਲਾ ਵਸੀਲਾ, ਤੇ ਉੱਥੇ ਵੀ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਕੰਫਰਟੇਬਲ ਲੱਗਦਾ ਹੈ ਕਿ ਮੋਟਰਾਂ ਠੀਕ ਨੇ, ਨਾ ਕੋਈ ਖਾਲਾ ਬਣਾਉਂਦਾ, ਨਾ ਕੋਈ ਪਾਣੀ ਸਾਂਭਦਾ, ਕਈ ਥਾਈਂ ਵਿਰੋਧ ਹੋ ਰਹੇ ਨੇ। ਤਾਂ ਇਹ ਚੀਜ਼ਾਂ ਠੀਕ ਆ, ਕੁਝ ਮਾਮਲਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ। ਪਰ ਜਿਹੜੀ ਗੱਲ ਇਹ ਕਹਿਣੀ ਹੈ ਕਿ ਹਾਂ ਜੀ ਇਹਨਾਂ ਦੀ ਕੋਈ ਵਜ੍ਹਾ ਨਹੀਂ ਹੈ, ਬੇਵਜ੍ਹਾ ਹੀ ਆ ਕੇ ਬਹਿ ਜਾਂਦੇ ਆ, ਐਸਾ ਕੋਈ ਸ਼ੌਂਕ ਨਹੀਂ ਹੁੰਦਾ। ਹਰੇਕ ਜੋ ਵੀ ਸੰਘਰਸ਼ੀਲ ਧਿਰਾਂ ਹੁੰਦੀਆਂ ਨੇ, ਜੋ ਵੀ ਮਤਲਬ ਕਿਸ ਤਰ੍ਹਾਂ ਹੁੰਦੀਆਂ, ਉਹਨਾਂ ਦਾ ਆਪਣਾ ਏਜੰਡਾ ਹੁੰਦਾ, ਉਹਨਾਂ ਦੀਆਂ ਮੰਗਾਂ ਹੁੰਦੀਆਂ ਨੇ। ਸਾਰੇ ਦੇ ਸਾਰੇ ਇਦਾਂ ਝੂਠੇ ਨਹੀਂ ਹੁੰਦੇ। ਹਾਂ ਠੀਕ ਆ, ਕੁਛ ਗੱਲਾਂ ਤੇ ਮੈਂ ਸਹਿਮਤ ਹੋ ਸਕਦਾ, ਪਰ ਸਾਰੀਆਂ ਗੱਲਾਂ ਤੇ ਨਹੀਂ। ਮਾਨ ਸਾਹਿਬ ਜਿਹੜੀਆਂ ਇਹ ਗੱਲਾਂ ਕਰਦੇ ਆ, ਇਹਨਾਂ ਬਾਰੇ ਵੀ ਲੋਕ ਕਦੇ ਇਹੋ ਗੱਲਾਂ ਕਰਦੇ ਸਨ। ਤਾਂ ਦੂਜੀ ਗੱਲ ਜਿਹੜੀ ਹੈ ਕਿ ਦੇਖੋ, ਜਿਹੜੇ ਡਟਣ ਵਾਲੇ ਲੋਕ ਹੁੰਦੇ ਆ, ਉਹ ਫਿਰ ਹੁਕਮਰਾਨ ਧਿਰ ਦੀ ਅੱਖ 'ਚ ਰੜਕਦੇ ਹੁੰਦੇ ਆ। ਕਿਤੇ ਫਿਰ ਵੇਲੇ ਉਹਨਾਂ ਦਾ ਫਾਹ ਪਾਵੇ ਤੇ ਉਹ ਖਿੱਚ ਕੱਢ ਦਿੰਦੇ ਆ। ਇੱਥੇ ਡਾਂਗਾ ਨਾਲ ਨਹੀਂ ਸਹੀ, ਇੱਥੇ ਬਾਂਗਾ ਨਾਲ ਖਿੱਚ ਨਿਕਲ ਰਹੀ ਹੈ। ਸਮਝਦੇ ਜੇ ਨਾ? ਹੁਣ ਡਾਂਗਾ ਤੇ ਮਾਰ ਨਹੀਂ ਸਕਦੇ, ਵੋਟਾਂ ਵੀ ਲੈਣੀਆਂ ਨੇ, ਉਹ ਫਿਰ ਬਾਂਗਾ ਹੁੰਦੀਆਂ ਚੀਕਾਂ ਦੇ ਨਾਲ, ਫਿਰ ਉਹ ਖਿੱਚ ਕੱਢ ਲੈਂਦੇ ਆ। ਇਹ ਕਿਸਾਨ ਹੋਏ ਜਾਂ ਮਜ਼ਦੂਰ ਹੋਏ, ਸਰਕਾਰ ਨੂੰ ਅਸਲੀ
ਜਵਾਬਦੇਹ ਤਾਂ ਇਹੀ ਬਣਾਉਂਦੇ ਆ ਨਾ, ਇਹ ਵੀ ਮੰਨਣਾ ਪਊਗਾ। ਇਹ ਨਾ ਹੋਣ ਜੀ ਤੇ ਸਰਕਾਰਾਂ ਦਾ ਹਾਲ ਤੇ ਉਹ ਹੋਵੇ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰਦਾ ਲੁੰਡਾ। ਜੀ ਇਹ ਤਾਂ ਹੈ। ਉਹੀ ਗੱਲ, ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ। ਇਹ ਜਦੋਂ ਸੱਤਾ ਚ ਆ ਗਏ, ਜਿੱਦਾਂ ਤੁਸੀਂ ਆਖਿਆ ਕਿ ਉਸਲੇ ਇਹੀ ਧਰਨਾਕਾਰੀ ਚੰਗੇ ਲੱਗਣੇ ਹਟ ਜਾਂਦੇ ਨੇ। ਪਰ ਆਪਾਂ ਜੇਕਰ ਅੱਗੇ ਵਧੀਏ ਤਾਂ ਗੱਲ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ ਦੀ ਕਰੀਏ। ਇਸ ਮਾਮਲੇ 'ਚ ਬਾਜਵਾ ਸਾਹਿਬ ਬਨਵਾਰੀ ਲਾਲ ਪੁਰੋਹਿਤ ਦੇ ਕੋਲ ਪਹੁੰਚ ਕਰਦੇ ਨੇ। ਉਹਨਾਂ ਨੇ ਮੰਗ ਰੱਖੀ ਹੈ ਕਿ ਸੁਰੱਖਿਆ 'ਚ ਵਾਧਾ ਕੀਤਾ ਜਾਵੇ। ਸੁਖਪਾਲ ਖਹਿਰਾ ਦੇ ਜਦੋਂ ਤੱਕ ਚੋਣ ਹੋਣੀ ਸੀ ਜਲੰਧਰ ਦੇ ਵਿੱਚ, ਉਦੋਂ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ ਕਾਂਗਰਸੀ ਬਹੁਤੀ ਹਮਾਇਤ ਨਹੀਂ ਕਰ ਰਹੇ ਆਪਣੇ ਹੀ ਵਿਧਾਇਕ ਸੁਖਪਾਲ ਖਹਿਰਾ ਦੀ ਇਸ ਮਾਮਲੇ ਦੇ ਵਿੱਚ। ਪਰ ਹੁਣ ਬਾਜਵਾ ਦਾ ਇਸ ਤਰੀਕੇ ਦੇ ਨਾਲ ਬਨਵਾਰੀ ਲਾਲ ਪੁਰੋਹਿਤ ਕੋਲ ਜਾਣਾ ਕਿੰਨਾ ਕੁ ਕੀ ਮੰਨਦੇ ਹੋ ਇਸ ਦੇ ਪਿੱਛੇ ਤੁਸੀਂ? ਨਹੀਂ ਦੇਖੋ, ਵਿਰੋਧੀ ਧਿਰ ਦੇ ਆਗੂ ਆ, ਜਾਣਾ ਪਊਗਾ ਉਹਨਾਂ ਨੂੰ, ਐਮਐਲਏ ਉਹਨਾਂ ਦਾ ਜਾਣਾ ਬਣਦਾ ਵੀ ਹੈ। ਪਰ ਉਹਦੇ ਤੇ ਗੱਲ ਤਾਂ ਪਰਚੇ ਦੀ ਹੈ, ਸਿਕਿਉਰਿਟੀ ਦਾ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੈ। ਗੱਲ ਤਾਂ ਪਰਚੇ ਦੀ ਹੈ। ਸੁਖਪਾਲ ਸਿੰਘ ਖਹਿਰਾ ਜੇ ਘਿਰੇ ਆ ਤਾਂ ਇਸ ਟਾਈਮ ਕਾਨੂੰਨੀ ਪਚੜੇ ਚ ਘਿਰੇ ਨੇ, ਜੀ FIR ਹੈ। ਤਾਂ ਹੁਣ ਜਿਹੜੀ FIR ਹੁੰਦੀ ਉਹ ਰਾਜਪਾਲ ਨਹੀਂ ਰੱਦ ਕਰ ਸਕਦਾ, ਜ਼ਰੂਰ ਉਹ ਨਹੀਂ ਕਰ ਸਕਦਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਤਾਂ ਖਾਨਾ ਪੂਰਤੀ ਹੈ ਕਿ ਜੇ ਤੁਸੀਂ ਜਾ ਕੇ ਕਹੋ ਸਿਕਿਉਰਿਟੀ, ਤਾਂ ਸਿਕਿਉਰਿਟੀ MLA ਨੂੰ ਪ੍ਰੋਟੋਕਾਲ ਦੇ ਮੁਤਾਬਕ ਮਿਲਣੀ ਹੈ ਜ਼ਰੂਰ, ਚਾਹੇ ਕੋਈ ਵੀ ਹੈ। ਤੇ ਜੇ ਉਹਨੂੰ ਮੰਨ ਲਓ ਸਿਕਿਉਰਿਟੀ ਦੇ ਵਿੱਚ ਕੋਈ ਲੱਗਦਾ ਹੈ ਕਿ ਸਰਕਾਰ ਮੇਰੀ ਗੱਲ ਨਹੀਂ ਸੁਣ ਰਹੀ, ਉਹ ਕੋਰਟ 'ਚ ਜਾ ਸਕਦਾ। ਇੱਥੇ 36 ਜਣਿਆਂ ਨੇ ਕੋਰਟ ਤੋਂ ਆਪਣੀ ਸੁਰੱਖਿਆ ਵਧਾਈ, ਇੱਥੇ ਤੇ ਮੰਨ ਡਰ ਕੇ ਲੈ ਗਏ ਨੇ Y+। ਇਸ ਕਰਕੇ ਮੈਨੂੰ ਨਹੀਂ ਲੱਗਦਾ ਇਹ ਸਿਰਫ ਫਾਰਮੈਲਿਟੀ ਆ ਉਹਨਾਂ ਨੇ ਕਰ ਦਿੱਤੀ ਕਿਉਂਕਿ ਉਹਨਾਂ ਦਾ ਵਿਧਾਇਕ ਆ ਕਿ ਹਾਂ ਬਾਈ ਮੈਂ ਜਾਣਾ ਤਾਂ ਹੈ ਹੀ ਆ ਰਾਜਪਾਲ ਕੋਲ। ਜਾਂਦੇ ਤਾਂ ਕਿਸੇ ਹੋਰ ਕੰਮ ਆ, ਗਏ ਤਾਂ ਵੀਡੀਓ ਵਾਲੇ ਚੱਕਰ 'ਚ ਨੇ, ਕਟਾਰੂ ਚੱਕ ਵਾਲੇ 'ਚ। ਤੇ ਉਹ ਮਾੜਾ ਜਿਹਾ ਫਿਰ ਉਧਰੋਂ ਵੀ ਕਰ ਰਹੇ। ਸੋ ਆਪਦੇ ਘਰ ਦੇ ਜੀਆਂ ਦੀਆਂ ਵੀ ਕਈ ਵਾਰ ਠੱਡੀਆਂ ਕਰਨੀਆਂ ਹੁੰਦੀਆਂ ਨੇ। ਜੀ ਇਹ ਤਾਂ ਹੈ। ਸੋ ਅੱਗੇ ਵਧੀਏ, ਗੱਲ ਹੁਣ ਉਧਵ ਠਾਕਰੇ ਦੀ ਕਰੀਏ। ਕਹਿੰਦੇ ਸੁਪਰੀਮ ਕੋਰਟ ਤੋਂ ਝਟਕਾ ਲੱਗ ਗਿਆ ਜੀ, ਕੀ ਝਟਕਾ ਦੇਤਾ ਸੁਪਰੀਮ ਕੋਰਟ ਨੇ? ਦੇਖੋ, ਉਧਵ ਠਾਕਰੇ ਦਾ ਮਸਲਾ ਕੀ ਸੀਗਾ ਕਿ ਇਹਨਾਂ ਦਾ ਇੱਕ ਸਾਥੀ ਜਿਹੜਾ ਸੀਗਾ ਏਕਨਾਥ ਸ਼ਿੰਦੇ, ਜਿਹੜਾ ਬਾਲਾ ਸਾਹਿਬ ਠਾਕਰੇ ਦਾ ਕਹਿ ਲਓ ਕਿ ਵਫਾਦਾਰ ਆਦਮੀ ਸੀਗਾ, ਕਿਸੇ ਵੇਲੇ ਇਹਨਾਂ ਦਾ ਬਹੁਤ ਨਜ਼ਦੀਕੀ ਸੀਗਾ ਠਾਕਰੇ ਫੈਮਿਲੀ ਦਾ। ਤਾਂ ਉਹਨੇ ਇੱਕ ਗਰੁੱਪ ਤੋੜ ਕੇ ਤੇ ਸਰਕਾਰ ਆਪਦੀ ਬਣਾ ਲਈ ਭਾਜਪਾ ਦੇ ਨਾਲ ਰਲ ਕੇ। ਤੇ ਜਿਹੜਾ ਇਹਨਾਂ ਦਾ ਸੀਗਾ ਮਹਾਂਆਗਾੜੀ ਗਠਬੰਧਨ, ਉਹਦੀ ਸਰਕਾਰ ਡਿੱਗ ਪਈ। ਇਹ ਗੇਮਾਂ ਹੋਇਆ ਸੀ, ਇਹ ਖੇਡਾ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਸੀਗਾ। ਤਾਂ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਹੈ ਕਿ ਬਈ ਜੋ ਉਸ ਵੇਲੇ ਅਸਤੀਫਾ ਇਹਨਾਂ ਨੇ ਦਿੱਤਾ ਆ, ਤਾਂ ਜੇਕਰ ਤਾਂ ਅਸਤੀਫਾ ਨਾ ਹੋਇਆ ਹੁੰਦਾ ਤਾਂ ਫਿਰ ਤਾਂ ਸਰਕਾਰ ਬਹਾਲ ਹੋ ਜਾਂਦੀ। ਮਤਲਬ ਕਿ ਕਿਸੇ ਨਾ ਕਿਸੇ ਪੱਖ ਤੋਂ ਜੇ ਦੇਖੀਏ ਤਾਂ ਬਈ ਕੀ ਇਹ ਵਾਜਬ ਸੀ ਏਕਨਾਥ ਸ਼ਿੰਦੇ ਦਾ ਕਦਮ ਜਾਂ ਗੈਰ ਵਾਜਬ ਸੀਗਾ ਕਾਨੂੰਨੀ ਨੁਕਤੇ ਨਿਗਾਹ ਤੋਂ। ਉਹ ਕਹਿੰਦੇ ਕਿ ਜਦੋਂ ਕੋਰਟ ਨੇ ਕਿਹਾ ਕਿ ਉਧਵ ਠਾਕਰੇ ਨੇ ਫਲੋਰ ਟੈਸਟ ਦਾ ਸਾਹਮਣਾ ਹੀ ਨਹੀਂ ਕੀਤਾ, ਖੁਦ ਹੀ ਅਸਤੀਫਾ ਦੇ ਦਿੱਤਾ ਹੈ, ਤਾਂ ਇਸ ਕਰਕੇ ਅਦਾਲਤ ਉਹਨਾਂ ਅਸਤੀਫਾ ਰੱਦ ਕਰ ਹੀ ਨਹੀਂ ਸਕਦੀ। ਅਸੀਂ ਫਿਰ ਪੁਰਾਣੀ ਸਰਕਾਰ ਬਹਾਲ ਕਿਵੇਂ ਕਰੀਏ? ਸੋ ਪੁਰਾਣੀ ਸਰਕਾਰ ਬਹਾਲ ਨਹੀਂ ਹੋ ਸਕਦੀ। ਤਾਂ ਇਹਦੇ ਕਰਕੇ ਫਿਰ ਜਿਹੜਾ ਇਹਨਾਂ ਨੂੰ ਝਟਕਾ ਜਿਹੜਾ ਲੱਗ ਗਿਆ। ਫੈਸਲੇ ਤੋਂ ਬਾਅਦ ਉਧਵ ਠਾਕਰੇ ਨੇ ਕਿਹਾ ਕਿ ਮੈਂ ਗਦਾਰ ਲੋਕਾਂ ਦੇ ਨਾਲ ਸਰਕਾਰ ਕਿਵੇਂ ਚਲਾਉਂਦਾ। ਸ਼ਿੰਦੇ ਸਰਕਾਰ 'ਚ ਨੈਤਿਕਤਾ ਨਹੀਂ ਹੈ, ਨਹੀਂ ਤਾਂ ਉਹ ਅੱਜ ਅਸਤੀਫਾ ਦੇ ਦਿੰਦੀ। ਮਤਲਬ ਕਿ ਉਹਨਾਂ ਦੇ ਕਹਿਣ ਦਾ ਅਰਥ ਇਹ ਹੋਇਆ ਕਿ ਇਹ ਵਿੱਚ ਤਾਂ ਗਦਾਰ ਬੈਠੇ ਸੀ ਤੇ ਮੈਂ ਸਰਕਾਰ ਕਿੱਦਾਂ ਚਲਾਉਂਦਾ। ਤੇ ਜੇ ਇਹਨਾਂ 'ਚ ਨੈਤਿਕਤਾ ਬਚੀ ਹੈ, ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਜੇ ਅਸਤੀਫਾ ਨਾ ਹੁੰਦਾ ਤੇ ਸਰਕਾਰ ਬਹਾਲ ਹੋ ਸਕਦੀ ਸੀ, ਤੇ ਹੁਣ ਇਹਨਾਂ ਨੂੰ ਸ਼ਰਮ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ। ਸੋ ਇਹ ਸੁਪਰੀਮ ਕੋਰਟ ਦੇ ਵਿੱਚੋਂ ਸਾਫ਼ ਹੋ ਗਿਆ ਕਿ ਜਿਹੜੀ ਉਮੀਦ ਸੀ ਠਾਕਰੇ ਗੁੱਟ ਨੂੰ, ਠਾਕਰੇ ਧੜੇ ਨੂੰ, ਉਹ ਉਮੀਦ ਇੱਕ ਵਾਰੀ ਟੁੱਟ ਗਈ ਆ। ਪਰ ਜੋ ਸੁਪਰੀਮ ਕੋਰਟ ਦੀ ਇਹਦੇ ਤੇ ਪ੍ਰਤੀਕਿਰਿਆ ਹੈ ਉਹ ਇਹਨਾਂ ਵਾਸਤੇ ਕਾਫੀ ਵਜ਼ਨਦਾਰ ਬਣ ਗਈ। ਜੀ, ਕਾਨੂੰਨੀ ਨੁਕਤੇ ਨਿਗਾਹ ਕਈ ਵਾਰੀ ਧਿਆਨ ਨਾਲ ਨਾ ਦੇਖੇ ਜਾਣ ਤਾਂ ਮਹਿੰਗੇ ਪੈ ਜਾਂਦੇ ਆ। ਆਪਾਂ ਅੱਗੇ ਵਧੀਏ। ਚੰਡੀਗੜ੍ਹ ਮਾਸਟਰ ਪਲਾਨ ਤੇ ਲਿਆ ਗਿਆ ਵੱਡਾ ਫੈਸਲਾ, ਕੀ ਹੈ ਜੀ ਇਹ ਫੈਸਲਾ? ਦੇਖੋ, ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਦੀ ਮੀਟਿੰਗ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਮਾਸਟਰ ਪਲਾਨ 'ਚ ਕੋਈ ਤਬਦੀਲੀ ਨਹੀਂ ਹੋਏਗੀ। ਤਾਂ ਇਹ 1 ਤੋਂ 30 ਸੈਕਟਰ ਦੇ ਵਿੱਚ ਜੋ ਹੈ ਰੀਡੈਸਫੈਕੇਸ਼ਨ ਕੁਛ ਇਸ ਤਰ੍ਹਾਂ ਦਾ ਹੁੰਦਾ ਕਿ ਇਹ ਫਲੋਰ ਏਰੀਆ ਰੇਸ਼ੋ ਜਿਹੜੀ ਤੇ ਹੋਰ ਹੈਰੀਟੇਜ ਕੰਜ਼ਰਵੇਸ਼ਨ ਆ, ਉਹਦੇ 'ਚ ਕੋਈ ਬਦਲਾਅ ਨਹੀਂ ਹੋਏਗਾ। ਮਤਲਬ ਕਿ 1 ਤੋਂ 30 ਤੱਕ।
ਤੇ ਇਹ ਜਿਹੜਾ ਹੁਣ ਚਲੋ ਇਹਨਾਂ ਨੇ ਐਲਾਨ ਕੀਤਾ ਹੈ, ਸਾਫ਼ ਕੀਤਾ ਹੈ, ਕਿਉਂਕਿ ਚੰਡੀਗੜ੍ਹ ਦਾ ਜੋ ਨਕਸ਼ਾ ਹੈ, ਚੰਡੀਗੜ੍ਹ ਦਾ ਜੋ ਬਣਤਰ ਦਾ ਢਾਂਚਾ ਹੈ, ਉਹ ਸਾਰਾ ਕੁਝ ਹੈ। ਤਾਂ ਉਹਦੇ 'ਚ ਹੁਣ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਥੋੜਾ ਵੇਖਣਾ ਚਾਹੀਦਾ ਕਿ ਉੱਥੇ ਗੱਲ ਚੱਲਦੀ ਪਈ ਅੱਡ ਹਰਿਆਣੇ ਦੀ ਵਿਧਾਨ ਸਭਾ ਦੀ, ਜੀ ਤਾਂ ਜਿਹੜੀ ਕਿ ਮਾਸਟਰ ਪਲਾਨ ਦਾ ਹਿੱਸਾ ਨਹੀਂ ਹੈ। ਸੋ ਪੰਜਾਬ ਦਾ ਐਤਰਾਜ਼ ਬਹੁਤ ਜੈਨੂਅਨ ਬਣ ਸਕਦਾ ਹੈ ਕਿ ਜਦੋਂ ਇਹ ਇਹਦੇ ਨਾਲ ਖਿਲਵਾੜ ਕਰਨਾ ਨਹੀਂ ਚਾਹੁੰਦੇ, ਜਦੋਂ ਪੰਜਾਬ ਹੈਰੀਟੇਜ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਇਹ ਮੋਹਰ ਲਾਉਂਦੀ ਹੈ ਕਿ ਸ਼ਹਿਰ ਦਾ ਮਾਸਟਰ ਪਲਾਨ ਹੈ ਜਿਹੜਾ 2031, ਉਹਨੂੰ ਕਹਿੰਦੇ ਹੁੰਦੇ ਮਾਸਟਰ ਪਲਾਨ 2031 ਬੋਲਦੇ ਆ, ਇਹ ਨੁਕਤਾ ਮੈਂ ਅੱਗੇ ਵੀ ਚੁੱਕਿਆ ਸੀਗਾ, ਇੱਥੇ ਸਾਡੀ ਆਡੀਅנס ਨੂੰ ਯਾਦ ਹੋਏਗਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਮਾਸਟਰ ਪਲਾਨ ਦਾ ਉਲੰਘਣ ਹੈ ਇਹ, ਤਾਂ ਪੰਜਾਬ ਨੂੰ ਇਹ ਬੁਨਿਆਦੀ ਨੁਕਤਾ ਚੁੱਕਣਾ ਚਾਹੀਦਾ ਤੇ ਅੱਜ ਉਸ ਗੱਲ ਤੇ ਮੋਹਰ ਲੱਗੀ ਹੈ, ਨੋਟ ਕਰਕੇ ਰੱਖ ਲੈਣ। ਜਦੋਂ ਵੀ ਕਿਤੇ ਐਸਾ ਰੌਲਾ ਪਏਗਾ ਤਾਂ ਇਹ ਕਾਨੂੰਨੀ ਪੱਖ ਤੋਂ ਕਹਿ ਲਓ ਕਿ ਕਾਫੀ ਮਜ਼ਬੂਤ ਨੁਕਤਾ ਹੈ ਕਿ ਮਾਸਟਰ ਪਲਾਨ 2031 ਦੀ ਉਲੰਘਣਾ ਕਰਕੇ ਜੇ ਅੱਡ ਵਿਧਾਨ ਸਭਾ ਬਣਾਈ ਜਾਂਦੀ ਹੈ ਤਾਂ ਉਹ ਕਿਉਂਕਿ ਮਾਸਟਰ ਪਲਾਨ ਦੇ ਤਹਿਤ ਇਹੀ ਹੈ ਨਾ ਕਿ ਟ੍ਰੈਫਿਕ ਵਿਵਸਥਾ ਜਾਂ ਇਹ ਸਾਰੀਆਂ ਚੀਜ਼ਾਂ ਨਵੇਂ ਸਿਰੇ ਤੋਂ ਅੱਡ ਪ੍ਰਬੰਧ 'ਚ ਨਹੀਂ ਬਣ ਸਕਦੀਆਂ। ਮਾਸਟਰ ਪਲਾਨ ਇਹੀ ਹੈ ਨਾ, ਤਾਂ ਇਹ ਜੇ ਵਿਧਾਨ ਸਭਾ ਬਣੇਗੀ ਤਾਂ ਉਹ ਸਾਰਾ ਕੁਝ ਉਲੰਘ ਕੇ ਬਣੇਗੀ। ਵਿਧਾਨ ਸਭਾ ਇਹਦੇ 'ਚ ਨਹੀਂ ਹੈ ਕਿਉਂਕਿ ਹਰਿਆਣਾ ਅਲੱਗ ਹੈ, ਯੂਟੀ ਅਲੱਗ ਹੈ, ਸਮਝੇ ਨਾ ਨੁਕਤਾ ਕਾਨੂੰਨੀ ਤੌਰ ਤੇ। ਸੋ ਇਸ ਕਰਕੇ ਪੰਜਾਬ ਨੂੰ ਇਹ ਬੁਨਿਆਦੀ ਨੁਕਤਾ ਨੋਟ ਕਰਕੇ ਰੱਖਣਾ ਚਾਹੀਦਾ। ਜੀ ਜੀ, ਸੋ ਕੁਝ ਪ੍ਰੀ ਪਲਾਨ ਹੁੰਦੇ ਨੇ, ਉਹ ਸਾਰੇ ਛੇੜੇ ਜਾਣਗੇ, ਉਸ ਦੇ ਨਾਲ ਕਾਨੂੰਨੀ ਨੁਕਤਾ ਤੁਸੀਂ ਸਮਝਾ ਹੀ ਦਿੱਤਾ ਹੈ। ਪਰ ਅੱਗੇ ਵਧੀਏ, ਗੱਲ ਸਾਬਕਾ ਚੀਫ ਜਸਟਿਸ ਦੀ ਕਰੀਏ। ਚੀਫ ਜਸਟਿਸ ਦੇ ਖਿਲਾਫ ਹੀ 1 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਹੋ ਗਿਆ ਜੀ। ਦੇਖੋ, ਇਹ ਸਵੈ ਜੀਵਨੀ ਜਿਹੜੀ ਸੀਗੀ ਉਹ ਲਿਖੀ ਸੀਗੀ ਰੰਜਨ ਗਗੋਈ ਜੀ ਨੇ। ਰੰਜਨ ਗਗੋਈ ਹੋਰਾਂ ਨੇ ਵੀ ਸਾਰੀ ਕੀਤੀ ਕਰਾਈ ਜਿਹੜੀ ਹੈ ਨਾ, ਉਹ ਸਮਝ ਲਓ ਰੰਜਨ ਗਗੋਈ ਦੀ ਕੀਤੀ ਕਰਾਈ ਉਹ ਬਸ ਖਖੋਈ ਹੋ ਗਈ, ਉਹ ਕੁਛ ਵੀ ਨਹੀਂ ਹੈ। ਤਾਂ ਇਹਨਾਂ ਨੇ ਰਾਜ ਸਭਾ ਦਾ ਅਹੁਦਾ ਗ੍ਰਹਿਣ ਕਰ ਲਿਆ ਸੀਗਾ, ਉਹ ਮੈਂਬਰਸ਼ਿਪ ਲੈ ਲਈ। ਉਸ ਤੋਂ ਬਾਅਦ ਸਵੈ ਜੀਵਨੀ 'ਚ ਇਹਨਾਂ ਨੇ ਇੱਕ ਜੋ ਮਤਲਬ ਕਿ ਗੱਲ ਕਹੀ ਹੈ, ਉਹਦੇ ਤੇ ਅਸਮ ਪੁਲਿਸ ਵਰਕਸ ਦੇ ਜਿਹੜੇ ਪ੍ਰਧਾਨ ਹੈ ਅਭਿਜੀਤ ਸ਼ਰਮਾ, ਉਹਨਾਂ ਨੇ ਅਦਾਲਤ 'ਚ 1 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਇਹ ਇਸ ਕਰਕੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਵਿਰੁੱਧ ਗੁੰਮਰਾਹਕੁਨ ਤੇ ਅਪਮਾਨਜਨਕ ਬਿਆਨ ਦਿੱਤੇ ਹੈ। ਸਾਰਾ ਕੁਝ ਸਵੈ ਜੀਵਨੀ 'ਚ ਇਹਨਾਂ ਨੇ ਰਾਸ਼ਟਰੀ ਰਜਿਸਟਰ ਹੈ ਜਿਹਨੂੰ NRC ਕਹਿ ਦਿੰਦੇ, ਉਹਦੇ ਸੰਦਰਭ ਦੇ ਵਿੱਚ ਕੁਝ ਗੱਲਾਂ ਲਿਖੀਆਂ ਸੀ। ਹਾਲਾਂਕਿ ਮੈਂ ਕਿਤਾਬ ਨਹੀਂ ਪੜ੍ਹੀ, ਜੇ ਕੋਈ ਪੜ੍ਹਨੀ ਚਾਹੇ ਤਾਂ ਬਾਈ ਜਸਟਿਸ ਫਾਰ ਏ ਜੱਜ ਉਹ ਕਿਤਾਬ ਦਾ ਨਾਂ ਆ, ਤਾਂ ਉਹਦੇ ਵਿੱਚ ਫਿਰ ਪਤਾ ਲੱਗੇਗਾ ਕਿ ਕੀ ਇਹਨਾਂ ਨੇ ਕਿਹਾ। ਮਤਲਬ ਕਿ ਉਸ ਕਿਤਾਬ ਦੇ ਵਿੱਚ ਕੁਝ ਟਿੱਪਣੀਆਂ ਦਰਜ ਨੇ ਜਿਸ ਨੂੰ ਲੈ ਕੇ ਇਹਨਾਂ ਤੇ 1 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਪਾਇਆ ਗਿਆ। ਪਰ ਗੱਲ ਇਹੋ ਹੈ ਨਾ ਕਿ ਪਹਿਲਾਂ ਇਹਨਾਂ ਨੇ ਉਹ ਅਹੁਦਾ ਲੈ ਕੇ, ਉਹ ਮੈਂਬਰਸ਼ਿਪ ਲੈ ਕੇ ਰਾਜ ਸਭਾ ਦੀ, ਤੇ ਬਹੁਤ ਬਦਨਾਮੀ ਖੱਟੀ। ਹੁਣ ਜੇ ਤੁਸੀਂ ਦੇਖੋਗੇ, ਜੇ ਮਾਣਹਾਨੀ ਦੇ ਮੁਕੱਦਮੇ 'ਚ ਉਲਝਦੇ ਤੇ ਕੱਲ ਨੂੰ ਇਹਨਾਂ ਨੂੰ ਕੋਈ ਗੱਲ ਦੇਣੀ ਆਉਂਦੀ ਆ ਤਾਂ ਇਹਨਾਂ ਦੇ ਬਿਲਕੁਲ ਰਹਿੰਦੀ ਖੁੰਦੀ ਵੀ ਜਿਹੜੀ ਹੈ ਨਾ ਗੱਲ ਦਾਅ ਤੇ ਲੱਗ ਜਾਏਗੀ। ਜੀ ਜੀ, ਸੋ ਇਹ ਤਾਂ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੀਤੀ ਕਰਾਈ ਖੂਹ 'ਚ ਪਾ ਲੈਣ ਵਾਲੀ ਗੱਲ ਹੈ। ਸੋ ਮਿੰਟੂ ਜੀ, ਤੁਸੀਂ ਪਾਕਿਸਤਾਨ ਦੀਆਂ ਖਬਰਾਂ ਤੋਂ ਲੈ ਕੇ ਭਾਰਤ ਤੱਕ CJI ਦੇ ਹਰ ਮੁੱਦੇ ਦੇ ਉੱਪਰ ਚਾਨਣਾ ਪਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਦਰਸ਼ਕੋ, ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਖਬਰ ਤੇ ਨਜ਼ਰ, ਜਿਸ ਦੇ ਵਿੱਚ ਮਿੰਟੂ ਗੁਰਸਰੀਆ ਜੀ ਨੇ ਬੜੇ ਚੰਗੇ ਤਰੀਕੇ ਦੇ ਨਾਲ ਪੰਜਾਬ ਤੋਂ ਪਰਲੇ ਪਾਰ ਪਾਕਿਸਤਾਨ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ ਸਾਂਝ ਪਵਾਈ ਹੈ। ਭਾਰਤ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਹੈ। ਸੋ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣਾ। ਤੇ ਜੇਕਰ ਤੁਸੀਂ ਸਾਨੂੰ ਫੇਸਬੁੱਕ ਅਤੇ YouTube ਦੇ ਉੱਪਰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਫੋਲੋ ਕਰੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਛੋਟੇ ਜਿਹੇ ਵਕਫੇ ਤੋਂ ਬਾਅਦ ਦੁਬਾਰਾ ਜੁੜਦੇ ਹਾਂ। ਧੰਨਵਾਦ।